ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਸਾਰੇ ਸਾਲਾਂ ਦੇ ਵਿੱਚ ਦੇਖਿਆ ਕਿ ਕਿਵੇਂ ਜਿਹੜਾ ਡਾਇਸਪੋਰਾ ਦੇ ਵਿੱਚ ਸਿੱਖ ਵਸਦਾ ਹੈਗਾ, ਉਹਨੇ 1984 ਦੇ ਕਤਲੇਆਮ ਨੂੰ ਜੈਨੋਸਾਈਡ ਵਜੋਂ ਰੈਕਗਨਾਈਜ਼ ਕਰਾਉਣ ਦੀ ਜਿਹੜੀ ਮੁਹਿੰਮ ਹੈਗੀ ਹੈ ਉਹ ਸ਼ੁਰੂ ਕੀਤੀ ਹੋਈ ਹੈ। ਇਹਦੇ ਵਿੱਚ ਸਿੱਖ ਡਾਇਸਪੋਰਾ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਦੇ ਵਿੱਚ ਜਿਹੜੀ ਸਫਲਤਾ ਹੈਗੀ ਹੈ ਉਹ ਵੀ ਮਿਲੀ ਹੈ, ਭਾਵੇਂ ਉਹ ਓਨਟਾਰੀਓ ਸਟੇਟ ਹੋਵੇ ਕੈਨੇਡਾ ਦੇ ਵਿੱਚ। ਲੇਟਲੀ ਇਸੇ ਸਾਲ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਅਮਰੀਕਾ ਦੀ ਕਨੈਟਿਕਟ ਸਟੇਟ ਤੇ ਪੈਨਸਿਲਵੇਨੀਆ ਸੂਬੇ ਵੱਲੋਂ ਵੀ ਜਿਹੜਾ ਇਹ ਕਦਮ ਹੈਗਾ ਚੁੱਕਿਆ ਗਿਆ। ਦਰਜਨ ਤੋਂ ਵਧੇਰੇ ਇੱਦਾਂ ਦੇ ਸ਼ਹਿਰ ਹੈਗੇ ਨੇ ਜਿਨ੍ਹਾਂ ਦੀਆਂ ਸਿਟੀ ਕੌਂਸਲਸ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਵਜੋਂ ਮਾਨਤਾ ਦਿੱਤੀ ਗਈ ਹੈ। ਸੋ ਜਦੋਂ ਇੱਥੇ ਇੱਕ ਪਾਸੇ ਸਿੱਖ ਡਾਇਸਪੋਰਾ ਵੱਲੋਂ ਇਸ ਪਾਸੇ ਨੂੰ ਕਦਮ ਵਧਾਏ ਜਾ ਰਹੇ ਨੇ, ਉੱਥੇ ਭਾਰਤ ਦੀ ਜਿਹੜੀ ਹਕੂਮਤ ਹੈਗੀ ਹੈ ਉਹਨਾਂ ਵੱਲੋਂ ਇਸ ਕਦਮ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਬੀਤੀ ਕੱਲ੍ਹ ਦੀ ਗੱਲ ਹੈਗੀ ਹੈ, ਐਕਚੁਅਲੀ ਪਰਸੋਂ ਦੀ, ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਪੈਨਸਿਲਵੇਨੀਆ ਸੂਬੇ ਦੇ ਵਿੱਚ ਪੈਨਸਿਲਵੇਨੀਆ ਦੀ ਸਟੇਟ ਅਸੈਂਬਲੀ ਤੇ ਸੈਨੇਟ ਦੇ ਵਿੱਚੋਂ ਜਿਹੜਾ ਇਹ ਮਤਾ ਪਾਸ ਕੀਤਾ ਗਿਆ ਸੀ, ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ 1984 ਦੇ ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕਰਦਿਆਂ। ਇਹ ਖਬਰ PTI ਜਿਹੜੀ ਨਿਊਜ਼ ਏਜੰਸੀ ਹੈਗੀ ਹੈ, ਪ੍ਰੈਸ ਟਰਸਟ ਆਫ ਇੰਡੀਆ, ਉਹਦੇ ਵੱਲੋਂ ਇਹ ਨਿਊਜ਼ ਦਿੱਤੀ ਗਈ, ਖਬਰ ਦਿੱਤੀ ਗਈ ਕਿ ਉਹ ਜਿਹੜਾ ਮਤਾ ਹੈਗਾ ਉਹ ਵਾਪਸ ਲੈ ਲਿਆ ਗਿਆ। ਪਰ ਇਹ ਜਿਹੜੀ ਖਬਰ ਸੀ ਇਹ ਗਲਤ ਸੀ, ਜਾਲੀ ਸੀ, ਤੇ ਬਾਅਦ ਦੇ ਵਿੱਚ ਜਿਹੜੀਆਂ ਪਬਲੀਕੇਸ਼ਨਸ ਦੇ ਵਿੱਚ ਖਬਰ ਇਹ ਲੱਗੀ ਵੀ, ਉਹਨਾਂ ਵੱਲੋਂ ਵੀ ਇਹ ਜਿਹੜੀ ਖਬਰ ਹੈਗੀ ਹੈ ਵਾਪਸ ਲਈ ਗਈ ਹੈ। ਸੋ ਕਿਤੇ ਨਾ ਕਿਤੇ ਜਿਹੜਾ ਇੱਕ ਰੁਝਾਨ ਹੈਗਾ ਨੈਗੇਟ ਕਰਨ ਦਾ, ਉਹ ਸਿੱਖ ਸਫਾਂ ਦੇ ਵਿੱਚ ਇਹਨੂੰ ਦੇਖਿਆ ਗਿਆ ਕਿ ਸਿੱਖਾਂ ਦੀ ਜਿਹੜੀ ਉਪਲਬਧੀ ਹੈਗੀ ਹੈ ਉਹਨੂੰ ਨੈਗੇਟ ਕਰਨ ਦੇ ਲਈ, ਉਹਨੂੰ ਡਿਲਿਊਟ ਕਰਨ ਦੇ ਲਈ ਇਹ ਜਿਹੜੀ ਫੇਕ ਨਿਊਜ਼ ਤੱਕ ਜਿਹੜੀ ਹੈਗੀ ਹੈ ਉਹ ਕ੍ਰੀਏਟ ਕੀਤੀ ਗਈ ਹੈ। ਸੋ ਇਸੇ ਸਬੰਧ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਜਿਹੜਾ ਸਾਰਾ ਘਟਨਾਕ੍ਰਮ ਹੈਗਾ ਇਹਦੇ ਸਿੱਖਾਂ ਦੇ ਲਈ ਇਹਦੀ ਕੀ ਅਹਿਮੀਅਤ ਹੈਗੀ ਹੈ, ਤੇ ਜਿਹੜੀਆਂ ਇਹ ਫੇਕ ਨਿਊਜ਼ ਕ੍ਰੀਏਟ ਕਰਨ ਦੀ ਲਾਈਨ ਹੈਗੀ ਹੈ ਜਾਂ ਅਦਰਵਾਈਜ਼ ਭਾਰਤ ਦਾ ਜਿਹੜਾ ਸਾਰਾ ਤੰਤਰ ਹੈਗਾ, ਉੱਥੋਂ ਦੀ ਐਡਮਿਨਿਸਟ੍ਰੇਸ਼ਨ ਹੈਗੀ ਹੈ, ਉਹਦੇ ਵੱਲੋਂ ਇਹਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਸਿੱਖਾਂ ਦੀ ਇਸ ਮੁਹਿੰਮ ਦਾ, ਉਹਦੇ ਪਿੱਛੇ ਕੀ ਕਾਰਨ ਹੈ। ਸੋ ਸਾਡੇ ਨਾਲ ਇਹ ਸਾਰੀ ਗੱਲਬਾਤ ਦੇ ਲਈ ਅੱਜ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਥੇ ਮੌਜੂਦ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਿੰਮਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਮਤ ਸਿੰਘ ਜੀ, ਸ਼ੁਰੂਆਤ ਕਰੀਏ। ਜਿਵੇਂ ਮੈਂ ਓਵਰਆਲ ਇਸ ਮੁਹਿੰਮ ਦੀ ਗੱਲ ਕੀਤੀ ਹੈ, ਇਹਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ, ਮੈਂ ਕਿਸੇ ਇੱਕ ਦਾ ਨਾਂ ਨਹੀਂ ਲੈਣਾ ਚਾਹੂੰਗਾ, ਤਾਂਹੀਓ ਮੈਂ ਕੌਮੀ ਨੁਕਤਾ ਨਿਗਾਹ ਤੋਂ ਗੱਲ ਕੀਤੀ ਹੈ ਵੀ ਸਿੱਖ ਡਾਇਸਪੋਰਾ ਨੇ ਇਹਦੇ ਵਿੱਚ ਅਹਿਮ ਯੋਗਦਾਨ ਜਿਹੜਾ ਹੈਗਾ ਉਹ ਨਿਭਾਇਆ। ਤੁਸੀਂ ਕਿਵੇਂ ਦੇਖਦੇ ਹੋ? ਖਾਸ ਤੌਰ ਤੇ ਗੱਲ ਸ਼ੁਰੂ ਕਰੀਏ ਕੱਲ ਦੀ, ਜਿਹੜੀ ਇਹ ਫੇਕ ਨਿਊਜ਼ ਵਾਲੀ ਗੱਲ ਹੈਗੀ ਹੈ, ਈਵਨ ਇੱਥੋਂ ਤੱਕ ਜਿਹੜੀ ਇੱਕ ਪ੍ਰੈਸਟੀਜੀਅਸ ਅਖਬਾਰ ਹੈਗੀ ਹੈ ਨਾਰਥ ਇੰਡੀਆ ਦੀ, ਉਹਦੇ ਵਿੱਚ ਵੀ ਪ੍ਰੋਮੀਨੈਂਸ ਦੇ ਨਾਲ ਇਹ ਖਬਰ ਲੱਗੀ ਕਿ ਜਿਹੜਾ ਪੈਨਸਿਲਵੇਨੀਆ ਦਾ ਰੈਜ਼ੋਲੂਸ਼ਨ ਸੀਗਾ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਵਜੋਂ ਮਾਨਤਾ ਦੇਣ ਦਾ, ਉਹ ਵਾਪਸ ਲੈ ਲਿਆ ਗਿਆ, ਐਜ਼ ਇਫ ਉਹ ਕਦੇ ਐਗਜ਼ਿਸਟ ਹੀ ਨਹੀਂ ਸੀ ਕਰਦਾ। ਬਾਅਦ ਦੇ ਵਿੱਚ ਤੁਹਾਡੇ ਵੱਲੋਂ ਵੀ ਤੇ ਬਾਕੀ ਜਿਹੜੇ ਤੁਹਾਡੇ ਕਮੇਟੀ ਮੈਂਬਰਸ ਹੈਗੇ ਆ ਜਾਂ ਪੈਨਸਿਲਵੇਨੀਆ ਦੇ ਜਿਹੜੇ ਆਗੂ ਹੈਗੇ ਆ, ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਨਹੀਂ, ਇੱਦਾਂ ਦਾ ਨਹੀਂ, ਤੇ ਉਹ ਜਿਹੜਾ ਮਤਾ ਹੈਗਾ ਉਹ ਵੈਬਸਾਈਟ ਤੇ ਵੀ ਜਿਉਂਦਾ ਤਿਉਂ ਪਿਆ। ਤੇ ਜਿਹੜੇ ਸੈਨੇਟਰ ਸੀਗੇ ਉੱਥੋਂ ਦੇ ਪੈਨਸਿਲਵੇਨੀਆ ਦੇ, ਉਹਨਾਂ ਨੇ ਵੀ ਇਸ ਮੂਵ ਨੂੰ ਕੰਡੈਮ ਕੀਤਾ। ਸੋ ਕੀ ਕਹਿਣਾ ਚਾਹੋਗੇ ਇਸ ਬਾਰੇ? ਜੀ ਅਮਰਵੀਰ ਸਿੰਘ ਜੀ, ਤੁਸੀਂ ਜਿਵੇਂ ਸਵਾਲ ਕੀਤਾ ਆ ਕਿ ਇਹ ਜੋ ਮਹੀਨਾ ਆ ਨਵੰਬਰ ਦਾ ਚੱਲ ਰਿਹਾ, ਸੋ ਨਵੰਬਰ ਦੇ ਮਹੀਨੇ ਦੇ ਵਿੱਚ ਜੋ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਖਾਸ ਕਰਕੇ ਦਿੱਲੀ ਦੇ ਵਿੱਚ, ਜੋ ਉਹ ਜਿਹੜਾ ਸਮਾਂ ਸਿੱਖਾਂ ਨੂੰ ਚੇਤੇ ਆ ਜਾਂਦਾ ਹੈ ਜਦੋਂ ਗਲਾਂ ਦੇ ਵਿੱਚ ਟਾਇਰ ਪਾ ਕੇ ਔਰ ਸਾਡੇ ਪਰਿਵਾਰਾਂ ਨੂੰ, ਸਿੱਖ ਬੱਚੀਆਂ ਨੂੰ ਕਿਵੇਂ ਉਹਨਾਂ ਦੇ ਰੇਪ ਕੀਤੇ ਗਏ ਔਰ ਕਿਵੇਂ ਗਲਾਂ ਦੇ ਵਿੱਚ ਟਾਇਰ ਪਾ ਕੇ ਔਰ ਘਰਾਂ ਦੇ ਉੱਤੇ ਮਾਰਕ ਕੀਤੇ ਜਾਂਦੇ ਸੀ। ਜਿਹੜੀਆਂ ਵੋਟਰ ਸੂਚੀਆਂ ਉਹਨਾਂ ਲੀਡਰਾਂ ਨੇ, ਉਹਨਾਂ ਸਰਕਾਰਾਂ ਨੂੰ ਪ੍ਰੋਵਾਈਡ ਕਰਾਈਆਂ। ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਜ਼ਖਮ ਸਾਡੇ ਉਹ ਫਿਰ ਰਿਸਦੇ ਆ ਇਹਨਾਂ ਦਿਨਾਂ ਦੇ ਵਿੱਚ ਆ ਕੇ ਕਿ 1984 ਸਿੱਖ ਜੈਨੋਸਾਈਡ, ਜਿਹਨੂੰ ਅੱਜ ਤੱਕ ਵੀ ਭਾਰਤੀ ਸਿਸਟਮ ਜਿਹੜਾ ਆ ਉਹ ਦੰਗੇ ਕਹਿੰਦਾ ਆ ਰਿਹਾ ਆ, ਉਹ ਇਸ ਗੱਲ ਨੂੰ ਮੰਨਣ ਨੂੰ ਵੀ ਤਿਆਰ ਨਹੀਂ ਕਿ ਇਹ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਕੀਤੀ ਹੋਈ ਕਾਤਲੋਗਾਰਤ ਇੱਕ ਨਸ਼ਲਕੁਸ਼ੀ ਸਿੱਖ ਜੈਨੋਸਾਈਡ ਸੀਗੀ।
ਸੋ ਅੱਜ ਜਦੋਂ ਅਮਰੀਕਾ ਦੀ ਧਰਤੀ ਦੇ ਵਿੱਚ ਔਰ ਖਾਸ ਕਰਕੇ ਲਾਸਟ ਈਅਰ ਕੈਨੇਡਾ ਦੇ ਵਿੱਚ ਵੀ ਬੀਬੀ ਹਰਿੰਦਰ ਕੌਰ ਮੱਲੀ ਜੀ ਉਹਨਾਂ ਨੇ ਇੱਕ ਬਿੱਲ ਜਿਹੜਾ ਕੈਨੇਡਾ ਦੀ ਪਾਰਲੀਮੈਂਟ 'ਚ ਲਿਆਂਦਾ ਸੀ, ਉੱਥੇ ਵੀ ਇਸ ਗੱਲ ਨੂੰ ਮਾਨਤਾ ਦਿੱਤੀ ਗਈ, ਬਿੱਲ ਪਾਸ ਹੋਇਆ। ਸੋ ਮੈਂ ਸਮਝਦਾ ਕਿ ਇਹ ਜਿਹੜੀਆਂ ਅੱਜ ਆਪਾਂ ਕੱਲ੍ਹ ਦੀਆਂ ਨਿਊਜ਼ਾਂ ਜਿਹੜੀਆਂ ਪੈਂਸਿਲਵੇਨੀਆ ਦੀ ਸਟੇਟ ਦੇ ਵਿੱਚ ਜੋ ਮਤਾ ਜਿਹੜਾ ਬਿੱਲ 1160 ਜਿਹੜਾ ਪਿਛਲੇ ਦਿਨੀ ਪਾਸ ਕੀਤਾ ਗਿਆ ਸੀ ਹਾਊਸ ਦੇ ਵਿੱਚ ਪੈਂਸਿਲਵੇਨੀਆ ਅਸੈਂਬਲੀ ਦੇ ਵਿੱਚ, ਸੋ ਉਸ ਬਿੱਲ ਦੇ ਨੂੰ ਰੁਕਵਾਉਣ ਵਾਸਤੇ ਇੱਕ ਭਾਰਤੀ ਸਿਸਟਮ ਦਾ ਜਿਹੜਾ ਏਜੰਟ ਆ ਦੀਪ ਗੁਪਤਾ ਨਾਂ ਦਾ ਇਨਸਾਨ, ਉਹ ਕਿਸੇ ਇੱਕ ਦੋ ਇਨਸਾਨਾਂ ਨੂੰ ਗਲਤ ਬਿਆਨਬਾਜ਼ੀ ਕਰਕੇ ਔਰ ਗਲਤ ਸਟੇਟਮੈਂਟਾਂ ਦੇ ਕੇ ਇਸ ਬਿੱਲ ਬਾਰੇ ਉਹਨੇ ਗਲਤ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਔਰ ਭਾਰਤੀ ਮੀਡੀਆ ਨੂੰ ਇਹ ਨਿਊਜ਼ ਦਿੱਤੀ ਕਿ ਬਿੱਲ ਵਾਪਸ ਲੈ ਗਿਆ ਜਿਹੜੀ ਪੈਂਸਿਲਵੇਨੀਆ ਸਟੇਟ ਵੱਲੋਂ। ਜਦੋਂ ਅਸੀਂ ਨਿਊਜ਼ ਦੇਖਦੇ ਹਾਂ ਪੰਜਾਬੀ ਜਿਹੜਾ ਇੰਗਲਿਸ਼ ਟ੍ਰਿਬਿਊਨ ਦੇ ਕੱਲ ਪੇਜ ਤੇ ਜਿਹੜੀ ਵੈਬਸਾਈਟ ਤੇ ਲੱਗੀ ਹੋਈ, ਸੋ ਅਸੀਂ ਆਪਣੇ ਉਹਨਾਂ ਜਿਹੜੇ ਅਫੀਸ਼ੀਅਲ ਜਿਹੜੇ ਸਾਡੇ ਸੈਨੇਟ ਸੀਗੇ ਸਟੇਟ ਦਾ ਗਵਰਨਰ ਆ, ਉਹਨਾਂ ਤੱਕ ਅਪਰੋਚ ਕੀਤੀ। ਇਹ ਬਿਲਕੁਲ ਫੇਕ ਨਿਊਜ਼ ਜਿਹੜੀ ਆ, ਤੱਥਾਂ ਤੋਂ ਦੂਰ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਆ। ਔਰ ਜਿਵੇਂ ਤੁਸੀਂ ਦੱਸਿਆ ਹੀ ਆ ਕਿ ਵੈਬਸਾਈਟ ਦੇ ਉੱਤੇ ਅੱਜ ਵੀ ਉਹ ਜਿਉਂ ਦਾ ਤਿਉਂ ਮਤਾ ਜਿਹੜਾ ਆ 1160 ਨੰਬਰ, ਔਰ ਸਪੈਸ਼ਲੀ ਸਾਨੂੰ ਜਿਹੜੇ ਆ ਸਟੇਟ ਦਾ ਗਵਰਨਰ ਔਰ ਜਿਹੜੇ ਸੈਨੇਟ ਦੇ ਮੈਂਬਰ ਜਿਨ੍ਹਾਂ ਨੇ 190 ਮੈਂਬਰ ਜਿਹੜੇ ਹੈਗੇ ਆ ਸੈਨੇਟ ਦੇ, ਜਿਨ੍ਹਾਂ ਨੇ ਸਾਰਿਆਂ ਨੇ ਯੈਸ ਵੋਟ ਕੀਤੀ ਆ ਕਿ ਹਾਂ ਇਹ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਵੈਲ ਪਲੈਨਿੰਗ ਜਿਹੜਾ ਇੰਡੀਅਨ ਸਟੇਟ ਵੱਲੋਂ ਕੀਤੀ ਹੋਇਆ ਸਿੱਖਾਂ ਦੀ ਸਿੱਖ ਜੈਨੋਸਾਈਡ ਆ, ਉਹਨੂੰ ਮਾਨਤਾ ਦਿੱਤੀ ਗਈ ਆ। ਸੋ ਮੈਂ ਸਮਝਦਾ ਇੱਕ ਭਾਰਤੀ ਸਿਸਟਮ ਦਾ ਉਹ ਝੂਠਾ ਜਿਹੜਾ ਡੈਮੋਕ੍ਰੇਸੀ ਦਾ ਮੁਖੌਟਾ ਆ, ਉਹਨੂੰ ਨੰਗਾ ਹੋ ਰਿਹਾ ਵਿਦੇਸ਼ਾਂ ਦੇ ਵਿੱਚ। ਔਰ ਕਿਉਂਕਿ ਇਹ ਜਿਹੜੀਆਂ ਕੰਟਰੀਆਂ ਦੁਨੀਆ ਦੀਆਂ ਮੰਨੀਆਂ ਹੋਈਆਂ ਕੰਟਰੀਆਂ ਜਿੱਥੇ ਇਨਸਾਫ ਦੀ ਗੱਲ ਹੁੰਦੀ ਆ, ਜਿੱਥੇ ਡੈਮੋਕ੍ਰੇਸੀ ਕਿਹਾ ਨਹੀਂ ਜਾਂਦਾ, ਇੱਥੇ ਡੈਮੋਕ੍ਰੇਸੀ ਦੀਆਂ ਉਦਾਹਰਨਾਂ ਮਿਲਦੀਆਂ ਆ। ਸੋ ਜਦ ਕਿ ਇਹਦੇ ਉਲਟ ਅਸੀਂ ਭਾਰਤ ਵਿੱਚ ਦੇਖਦੇ ਆ, ਉਹ ਝੂਠੀ ਡੈਮੋਕ੍ਰੇਸੀ ਦੇ ਦਮਗਜੇ ਮਾਰਦੇ ਆ। ਪਰ ਇਹ ਸਿਲਸਿਲਾ ਪੈਂਸਿਲਵੇਨੀਆ ਸਟੇਟ ਤੋਂ ਚੱਲਦਾ ਹੋਇਆ ਕਨੈਕਟੀਕਟ ਸਟੇਟ ਦੇ ਵਿੱਚ ਆਇਆ ਔਰ ਉਸ ਤੋਂ ਬਾਅਦ ਮੈਸਾਚੂਸਟਸ ਦੇ ਵਿੱਚ ਆਪਾਂ ਨੇ ਪਿਛਲੀ 14 ਤਰੀਕ ਲੰਘੀ 14 ਤਰੀਕ ਨੂੰ ਜਿਹੜਾ ਅਸੀਂ ਤਾਂ ਸਿਰਫ ਸਾਨੂੰ ਇਹੀ ਇਨਵੀਟੇਸ਼ਨ ਸੀਗਾ ਵੀ ਜਿਹੜੀ ਸਟੇਟ ਦੀ ਸਿਟੀ ਆ ਹੋਲੀਓਕ, ਉੱਥੇ ਇਹ ਬਿੱਲ ਨੂੰ ਪਾਸ ਕੀਤਾ ਜਾਏਗਾ ਜਿਹੜੀ ਸਿੱਖ ਜੈਨੋਸਾਈਡ ਦਾ ਜੀ। ਪਰ ਸਾਨੂੰ ਉਸ ਵੇਲੇ ਜਿਹੜੀ ਖੁਸ਼ੀ ਦੀ ਹੱਦ ਨਾ ਰਹੀ ਕਿ ਸਟੇਟ ਦੇ ਸਪੀਕਰ ਨੇ ਵੀ ਉਸ ਗੱਲ ਨੂੰ ਮਾਨਤਾ ਦਿੱਤੀ ਕਿ ਇਹ ਸਿੱਖਾਂ ਦੀ ਯੋਜਨਾਬੱਧ ਤਰੀਕੇ ਦੇ ਨਾਲ ਕੀਤੀ ਹੋਈ ਸਿੱਖ ਜੈਨੋਸਾਈਡ ਸੀਗੀ, ਜਿਹੜੀ 1984 ਦੇ ਵਿੱਚ ਨਵੰਬਰ ਦੇ ਵਿੱਚ ਜਿਹੜੀ ਆ ਦਿੱਲੀ ਦੇ ਵਿੱਚ ਯੋਜਨਾਬੱਧ ਤਰੀਕੇ ਦੇ ਵਿੱਚ ਕੀਤੀ ਗਈ ਆ। ਸੋ ਮੈਂ ਸਮਝਦਾ ਨੈਚੁਰਲੀ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਆ, ਉਹਨਾਂ ਦੇ ਪਾਪ ਜਿਹੜੇ ਹੁਣ ਕੰਬਦੇ ਪਏ ਆ ਕਿ ਉਹਨਾਂ ਦਾ ਜਿਹੜੀ ਉਹਨਾਂ ਨੇ ਕਤਲੋਗਾਰਤ ਜਿਹੜੀ ਸਿੱਖਾਂ ਦੀ ਪੂਰੇ ਵਿਉਂਤਬੰਦ ਤਰੀਕੇ ਦੇ ਨਾਲ, ਚਾਹੇ ਉਹ ਮੁਸਲਮਾਨਾਂ ਦੀ ਕੀਤੀ ਹੋਵੇ, ਗੁਜਰਾਤ ਦੇ ਵਿੱਚ ਮੋਦੀ ਉਸ ਵੇਲੇ ਚੀਫ ਮਿਨਿਸਟਰ ਸੀ, ਚਾਹੇ ਉਹਨਾਂ ਨੇ ਬਾਬਰੀ ਮਸਜਿਦ ਢਾਉਣ ਦੀਆਂ ਗੱਲਾਂ ਹੋਵੇ, ਜਾਂ ਕ੍ਰਿਸਚਨਾਂ ਦੀਆਂ ਚਰਚਾਂ ਵੀ ਜਿਹੜੀਆਂ ਉਹ ਦਿੱਲੀ ਦੇ ਵਿੱਚ ਆਪਾਂ ਨੂੰ ਨਿਊਜ਼ਾਂ ਅੱਜ ਵੀ ਆ ਰਹੀਆਂ, ਔਰ ਮਿਨੋਰਟੀ ਨੂੰ ਦਲਿਤਾਂ ਨੂੰ ਕਿਵੇਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਜੇ ਅੱਜ ਸਿੱਖ ਆਪਣੇ ਕੇਸ ਨੂੰ ਵਿਦਨ ਐਵੀਡੈਂਸ ਇਹਨਾਂ ਸਰਕਾਰਾਂ ਦੇ ਅੱਗੇ ਰੱਖਦੇ ਪਏ ਆ ਤੇ ਇਹ ਸਰਕਾਰ ਉਸ ਐਵੀਡੈਂਸ ਨੂੰ ਦੇਖ ਕੇ ਉਹਨਾਂ ਨੂੰ ਜਿਹੜੀ ਮਾਨਤਾ ਦਿੰਦੀ ਪਈ ਆ ਸਿੱਖ ਜੈਨੋਸਾਈਡ ਦੇ ਉਸ ਬਿੱਲ ਨੂੰ, ਤੇ ਫਿਰ ਮੈਂ ਸਮਝਦਾ ਹਾਂ ਕਿ ਭਾਰਤੀ ਸਿਸਟਮ ਦੇ ਉਹਨਾਂ ਜਿਹੜੇ ਪਾਲਤੂ ਇਹਨਾਂ ਕੰਟਰੀਆਂ ਦੇ ਵਿੱਚ ਹੈਗੇ ਆ, ਸੋ ਉਹਨਾਂ ਦੀ ਵਖਲਾਹਟ ਔਰ ਭਾਰਤੀ ਮੀਡੀਆ ਵੀ ਜਿਹੜਾ ਉਹਨਾਂ ਦਾ ਆਪਣਾ ਹੈਗਾ, ਸੋ ਉਹਨਾਂ ਨੇ ਨੈਚੁਰਲੀ ਇਹ ਨਿਊਜ਼ਾਂ ਜਿਹੜੀਆਂ ਲਾਉਣੀਆਂ ਸੀ। ਸੋ ਮੈਂ ਸਮਝਦਾ ਜਿਵੇਂ ਕਨੈਕਟੀਕਟ ਸਟੇਟ ਦੇ ਵਿੱਚ ਜਦੋਂ ਪਿਛਲੇ ਦਿਨੀ ਨਵੰਬਰ 1 ਨੂੰ ਜਿਹੜਾ 10 ਨੂੰ ਜਿਹੜਾ ਇੱਕ ਉਹ ਈਵੈਂਟ ਜਿਹੜਾ ਸਿੱਖਾਂ ਵੱਲੋਂ ਕੀਤਾ ਗਿਆ ਉੱਥੇ ਕਨੈਕਟੀਕਟ ਅਸੈਂਬਲੀ ਦੇ ਵਿੱਚ ਫਲੋਰ ਤੇ, ਸੋ ਉਹਦੇ ਵਿੱਚ ਜਿਹੜਾ ਨਿਊਯਾਰਕ ਤੋਂ ਕੌਂਸੂਲੇਟ ਜਨਰਲ ਹੈਗਾ ਆ ਭਾਰਤੀ ਐਂਬੈਸਡਰ ਜਿਹੜਾ ਵੈਸੀ ਦਾ, ਉਹਨੇ ਈਮੇਲ ਕੀਤੀ ਕੈਥੀ ਹੋਸਟਨ ਜਿਹੜੀ ਸੈਨੇਟ ਹੈਗੀ ਕਨੈਕਟੀਕਟ ਸਟੇਟ ਦੀ। ਸੋ ਉਹਨਾਂ ਨੂੰ ਕਿਹਾ ਗਿਆ ਕਿ ਇਹ ਸਿੱਖ ਅੱਤਵਾਦੀ ਹਨ, ਇਹ ਬਿੱਲ ਨੂੰ ਇਹ ਜਿਹੜਾ ਪ੍ਰੋਗਰਾਮ ਹੋ ਰਿਹਾ ਇਹਨੂੰ ਸਟਾਪ ਕਰੋ, ਇਹ ਨਾ ਹੋਵੇ। ਸੋ ਬਕਾਇਦਾ ਕਾਫੀ ਲੰਬੀ ਚੌੜੀ ਈਮੇਲ ਆ, ਉਹਦੇ ਵਿੱਚੋਂ ਇੱਕ ਛੋਟਾ ਪੈਰਾ ਜਿਹੜਾ ਪੜ੍ਹ ਕੇ ਵੀ ਸੁਣਾਇਆ ਗਿਆ ਉਸ ਜਿਹੜੀ ਸੈਨੇਟ ਕੈਥੀ ਹੋਸਟਨ ਵੱਲੋਂ।
ਸੋ ਮੈਂ ਸਮਝਦਾ ਬੜੀ ਦਲੇਰੀ ਸੀਗੀ ਉਹਨਾਂ ਦੀ। ਔਰ ਉਹਨਾਂ ਨੇ ਕਿਹਾ ਵੀ ਇੱਕ ਤੁਸੀਂ ਮੰਨਣ ਦੀ ਬਜਾਏ ਇਸ ਗੱਲ ਨੂੰ ਕਿ ਹਾਂ ਅਸੀਂ ਕੀਤੀ ਇਹਨਾਂ ਦੀ ਜੈਨੋਸਾਈਡ ਕੀਤੀ ਯੋਜਨਾਬੱਧ ਤਰੀਕੇ ਨਾਲ, ਤੁਸੀਂ ਉਲਟਾ ਇਹਨਾਂ ਨੂੰ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਦੇ ਨਾਂ ਦੇ ਥੱਲੇ ਤੁਸੀਂ ਇਹਨਾਂ ਨੂੰ ਬਦਨਾਮ ਕਰਦੇ ਪਏ ਹੋ। ਸੋ ਮੇਰੇ ਖਿਆਲ 'ਚ ਜਿਵੇਂ ਹੁਣ ਕੇਸ ਵੀ ਕੀਤਾ ਗਿਆ ਜਿਹੜਾ ਸੰਦੀਪ ਚੱਕਰਵਰਤੀ ਨਾਂ ਦਾ ਉਹ ਜਿਹੜਾ ਕੌਂਸੂਲੇਟ ਹੈਗਾ ਆ, ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਜਵਾਬ ਦੇਣਾ ਪਏਗਾ। ਔਰ ਉਹ ਬੜੀ ਬੁਰੀ ਤਰ੍ਹਾਂ ਜਿਹੜਾ ਆ ਉਹ ਫਸ ਚੁੱਕਿਆ ਆ ਕਿ ਇਹਨਾਂ ਕੰਟਰੀਆਂ ਦੇ ਵਿੱਚ ਤੁਸੀਂ ਕਿਸੇ ਨੂੰ ਐਵੇਂ ਹੀ ਵਿਦਆਊਟ ਐਵੀਡੈਂਸ ਤੁਸੀਂ ਚੱਕ ਕੇ ਕਹਿ ਦਿੰਦੇ ਹੋ ਕਿ ਇਹ ਅੱਤਵਾਦੀ ਵੱਖਵਾਦੀ ਦਿਸਣ ਤਹਿਟ ਕਰਦੇ ਹੋ, ਤਾਂ ਉਹਨਾਂ ਦਾ ਜਵਾਬ ਜਿਹੜਾ ਅਦਾਲਤਾਂ ਦੇ ਵਿੱਚ ਦੇਣਾ ਪੈਂਦਾ। ਔਰ ਇੱਥੇ ਇਨਸਾਫ ਦੀ ਗੱਲ ਹੁੰਦੀ ਆ, ਇੱਥੇ ਇਨਸਾਫ ਮਿਲਦਾ ਆ, ਇੱਥੇ ਤਹਿਕੀਕਾਤਾਂ ਇਨਵੈਸਟੀਗੇਟਾਂ ਹੁੰਦੀਆਂ, ਇੱਥੇ ਐਵੇਂ ਚੱਕ ਕੇ ਗੱਲਾਂ ਨਹੀਂ ਹੁੰਦੀਆਂ ਜਿਵੇਂ ਭਾਰਤ ਵਿੱਚ ਉਹਨਾਂ ਦੀਆਂ ਆਪਣੀਆਂ ਅਦਾਲਤਾਂ, ਆਪਣੇ ਵਕੀਲ, ਆਪਣੀਆਂ ਸਾਰਾ ਕੁਛ ਹੀ। ਸੋ ਅੱਜ ਤੱਕ 1984 ਦੇ ਵਿੱਚ ਜੋ ਦਿੱਲੀ ਦੇ ਵਿੱਚ ਉਹਨਾਂ ਨੇ ਕਤਲੋ ਗਾਰਦ ਔਰ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਕੀਤੀ ਆ, ਸੋ ਅੱਜ ਤੱਕ ਇੱਕ ਵੀ ਕਾਤਲ ਉਹ ਸਿਸਟਮ ਦੱਸੇ ਕਿ ਉਹਨਾਂ ਨੇ ਕਿੰਨੇ ਕਮਿਸ਼ਨ ਤੇ ਕਮਿਸ਼ਨ ਬਿਠਾਏ, ਕਿਤੇ ਇੱਕ ਵੀ ਕਮਿਸ਼ਨਰ ਨੇ ਕੋਈ ਇੱਕ ਵੀ ਕਾਤਲ ਨੂੰ ਫੜ ਕੇ ਸਾਹਮਣੇ ਲਿਆਂਦਾ ਨਹੀਂ। ਅੱਜ ਤੱਕ ਉਹ ਸਾਰਾ ਹੀ ਸਿਸਟਮ ਜਿਹੜਾ ਆ ਉਹ ਉਸ ਸਿਸਟਮ ਦੇ ਵਿੱਚ ਜਿਹੜੇ ਲੋਕ ਆ ਉਹ ਸਾਰੇ ਹੀ ਉਹ ਝੰਡੀਆਂ ਜਿਹੜੀਆਂ ਲਾਲ ਬੱਤੀਆਂ ਦੀਆਂ ਗੱਡੀਆਂ ਲੈ ਕੇ ਘੁੰਮ ਰਹੇ ਆ। ਤੇ ਮੈਂ ਸਮਝਦਾ ਇਹ ਇੱਕ ਬੜੀ ਸਿੱਖਾਂ ਦੀ ਪ੍ਰਾਪਤੀ ਆ ਕਿ ਅਸੀਂ ਉਸ ਡੈਮੋਕ੍ਰੇਸੀ ਦੇ ਝੂਠੇ ਮਖੌਟੇ ਨੂੰ ਨੰਗਾ ਕਰਦੇ ਪਏ ਆ। ਔਰ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਜਿਹੜੀ ਆ ਕੰਪੇਨ ਵੀ ਵਿਦੇਸ਼ਾਂ ਦੇ ਵਿੱਚੋਂ, ਚਾਹੇ ਪੀਸਫੁਲੀ ਰੈਫਰੈਂਡਮ ਦੀ ਹੋਵੇ, ਚਾਹੇ ਸਿੱਖਾਂ ਦੇ ਆਪਣੇ ਵੱਧ ਅਧਿਕਾਰਾਂ ਦੀ ਗੱਲ ਹੋਵੇ, ਸੋ ਉਹ ਦਿਨ ਦੂਰ ਨਹੀਂ ਕਿ ਹੁਣ ਇਹ ਤੀਰ ਜਿਹੜੇ ਆ ਉਹ ਨਿਸ਼ਾਨੇ ਤੇ ਲੱਗ ਰਹੇ ਆ। ਇਹੀ ਬਖਲਾਹਟ ਆ, ਇਹ ਬਿਲਕੁਲ ਝੂਠੀ ਖਬਰ ਸੀਗੀ ਕੱਲ ਦੀ ਜਿਹੜੀ ਟ੍ਰਿਬਿਊਨ ਦੇ ਵਿੱਚ ਉਹਨਾਂ ਦੀ ਸਾਈਡ ਤੇ ਸੀਗੀ, ਵੈਬਸਾਈਟ ਤੇ, ਪਰ ਜਦੋਂ ਉਹਨਾਂ ਨੂੰ ਇਹ ਪੂਰੇ ਐਵੀਡੈਂਸ ਦੇ ਨਾਲ ਦੱਸਿਆ ਗਿਆ ਉਹਨਾਂ ਮੀਡੀਆ ਨੂੰ, ਉਹ ਜਿਹੜੇ ਉਹਨਾਂ ਦੇ ਵਿਕਾਊ ਮੀਡੀਆ, ਤੇ ਫਿਰ ਉਹਨਾਂ ਨੇ ਉਸ ਖਬਰ ਨੂੰ ਪ੍ਰਿੰਟਿੰਗ ਦੇ ਵਿੱਚ ਨਹੀਂ ਲਿਆਂਦਾ, ਸੋ ਉੱਥੋਂ ਵੀ ਉਹਨਾਂ ਨੇ ਰਿਮੂਵ ਕੀਤਾ ਹੈ। ਜੀ ਹਿੰਮਤ ਸਿੰਘ ਜੀ, ਜਿਵੇਂ ਇਹ ਦੋ ਉਦਾਹਰਨਾਂ ਸਾਡੇ ਸਾਹਮਣੇ ਹੈਗੀਆਂ ਨੇ, ਇੱਕ ਤੁਸੀਂ ਕਨੈਟਿਕਟ ਦਾ ਮੈਂਸ਼ਨ ਕੀਤਾ ਹੈਗਾ ਕਿ ਜਦੋਂ ਕਨੈਟਿਕਟ ਦੀ ਸਟੇਟ ਵੱਲੋਂ ਇਸ ਪਾਸੇ ਨੂੰ ਕਦਮ ਵਧਾਏ ਗਏ ਤਾਂ ਇੰਡੀਅਨ ਕੌਂਸੂਲੇਟ ਵੱਲੋਂ ਉੱਥੋਂ ਦੀ ਸੈਨੇਟਰ ਕੈਥੀ ਆਸਟਨ ਤੱਕ ਅਪਰੋਚ ਕੀਤਾ ਗਿਆ, ਉਹਨਾਂ ਨੂੰ ਚਿੱਠੀ ਲਿਖ ਕੇ ਇੱਥੋਂ ਤੱਕ ਕਿਹਾ ਗਿਆ ਕਿ ਇਹ ਸਿੱਖ ਵੱਖਵਾਦੀ ਹੈਗੇ ਨੇ ਤੇ ਜਿਹੜੀਆਂ ਫਿਗਰਸ ਹੈਗੀਆਂ ਨੇ ਐਗਜ਼ੈਜਰੇਟ ਕਰਕੇ ਤੁਹਾਨੂੰ ਇਹ ਗਲਤ ਪਾਸੇ ਨੂੰ ਲੈ ਕੇ ਜਾ ਰਹੇ ਆ, ਤੁਸੀਂ ਇਸ ਕਦਮ ਨੂੰ ਜਿਹੜਾ ਹੈਗਾ ਉਹਨੂੰ ਰੋਕੋ ਤੇ ਇਹ ਜਿਹੜੀ ਰੈਕਗਨੀਸ਼ਨ ਹੈਗੀ ਹੈ ਜੈਨੋਸਾਈਡ ਦੀ ਇਹ ਨਾ ਦਿੱਤੀ ਜਾਵੇ। ਇੱਕ ਤਾਂ ਇਹ ਡਾਇਰੈਕਟਲੀ ਚਿੱਠੀ ਲਿਖ ਕੇ ਇਹ ਗੱਲ ਕਹਿਣੀ, ਤੇ ਦੂਜੀ ਜਦੋਂ ਅਸੀਂ ਪੈਨਸਿਲਵੇਨੀਆ ਦੀ ਆ ਫੇਕ ਨਿਊਜ਼ ਦੀ ਗੱਲ ਕੀਤੀ ਹੈ, ਸੋ ਇਦਾਂ ਦੇ ਜਿਹੜੇ ਕਦਮ ਹੈਗੇ ਆ ਇਹ ਸਿੱਧਾ ਇਹ ਇਸ਼ਾਰਾ ਕਰਦੇ ਆ ਕਿ ਜਿਹੜੀ ਇੰਡੀਅਨ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਹਨਾਂ ਦੇ ਵੱਲੋਂ ਹਰ ਜਿਹੜਾ ਤਰੀਕਾ ਹੈਗਾ ਉਹ ਵਰਤਿਆ ਜਾ ਰਿਹਾ ਹੈ ਕਿ ਸਿੱਖਾਂ ਦੀ ਜਿਹੜੀ ਇਹ 1984 ਦੇ ਕਤਲੇਆਮ ਨੂੰ ਜੈਨੋਸਾਈਡ ਨਸਲਕੁਸ਼ੀ ਵਜੋਂ ਮਾਨਤਾ ਦਿਵਾਉਣ ਦੀ ਮੁਹਿੰਮ ਹੈਗੀ ਹੈ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਰੋਕਿਆ ਜਾਵੇ। ਸੋ ਜਦੋਂ ਇਦਾਂ ਦੇ ਕਦਮ ਚੁੱਕੇ ਜਾਂਦੇ ਹੈਗੇ ਆ, ਇੰਡੀਆ ਇੱਕ ਪਾਵਰਫੁਲ ਸਟੇਟ ਹੈ, ਉਹਨਾਂ ਦੀ ਇੱਕ ਤਕੜੀ ਲੌਬੀ ਹੈਗੀ ਹੈ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਸਿੱਖ ਵਸਦੇ ਆ, ਸਿੱਖ ਆਪਣੇ ਜਿਹੜੇ ਥੋੜੇ ਰਿਸੋਰਸਿਸ ਦੇ ਨਾਲ ਇੰਡੀਵਿਜੂਅਲੀ ਜਾਂ ਜਥੇਬੰਦਕ ਤੌਰ ਤੇ ਜਿਹੜੇ ਕਦਮ ਚੁੱਕਣ ਦੀ ਕੋਸ਼ਿਸ਼ ਕਰਦੇ ਆ, ਤੇ ਇਹਨਾਂ ਦਾ ਜਿਹੜਾ ਜਵਾਬ ਹੁੰਦਾ ਉਹ ਕਿਵੇਂ ਦੇਣਾ ਬਣਦਾ? ਦੇਖੋ ਅਸੀਂ ਬੜਾ ਬਾਖੂਬੀ ਬੜੇ ਵਧੀਆ ਤਰੀਕੇ ਨਾਲ ਹੀ ਜਵਾਬ ਦਿੱਤਾ ਸੀ। ਇੱਕ ਤੁਸੀਂ ਪੀਸਫੁਲੀ ਤਰੀਕੇ ਨਾਲ ਕਿਵੇਂ ਜਵਾਬ ਦੇ ਸਕਦੇ ਹੋ? ਪਿਛਲੇ ਸਮੇਂ ਇਹ ਸਾਨੂੰ ਕਦਮ ਵੀ ਇਸੇ ਕਰਕੇ ਚੱਕਣੇ ਪੈਂਦੇ ਆ। ਜੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਕੈਲੀਫੋਰਨੀਆ ਦੇ ਵਿੱਚ ਵੀ ਉਹਨਾਂ ਨੇ ਕਿਵੇਂ ਜਿਹੜੀ ਆ ਅਪਰੋਚ ਕੀਤੀ, ਉਹ ਕੈਲੀਫੋਰਨੀਆ ਸਟੇਟ ਦੇ ਵਿੱਚ ਵੀ ਕਈ ਸਿਟੀਆਂ ਦੇ ਵਿੱਚ ਜਿਹੜਾ ਆ ਉਹ ਲਿਆਂਦਾ ਬਿੱਲ ਨੂੰ। ਸੋ ਮੈਂ ਸਮਝਦਾ ਕਿ ਉਹ ਜਿਹੜਾ ਕੈਲੀਫੋਰਨੀਆ ਸਟੇਟ ਦੇ ਵਿੱਚ ਜਦੋਂ ਬਿੱਲ ਨੂੰ ਲਿਆਂਦਾ ਗਿਆ, ਉਸ ਜਗ੍ਹਾ ਤੇ ਵੀ ਇਹਨਾਂ ਨੇ ਅਪਰੋਚ ਕੀਤੀ ਭਾਰਤੀ ਸਿਸਟਮ ਨੇ ਕਿ ਇਹ ਬਿੱਲ ਨੂੰ ਰੋਕਿਆ ਜਾਵੇ। ਸੋ ਮੈਂ ਸਮਝਦਾ ਇਹੀ ਜਿਹੜੀਆਂ ਕਾਰਨ ਸੀਗੇ। ਪਿਛਲੇ ਦਿਨੀ ਜਦੋਂ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ 96 ਗੁਰਦੁਆਰੇ ਸਾਹਿਬਾਨ ਜਿਹੜੇ ਇੱਥੇ ਭਾਰਤੀ ਜਿਹੜੇ ਏਜੰਟ ਆ ਜਾਂ ਕੌਂਸੂਲੇਟ ਆ ਜਾਂ ਉਹਨਾਂ ਦੇ ਕਰਿੰਦੇ ਆਉਂਦੇ ਆ ਭਾਰਤ ਤੋਂ, ਜਦੋਂ ਗੁਰਦੁਆਰਿਆਂ ਦੇ ਵਿੱਚ ਆਉਂਦੇ ਅਸੀਂ ਉਹਨਾਂ ਦੀ ਵੈਲਕਮ ਨੂੰ ਜਿਹੜਾ ਸਟਾਪ ਕੀਤਾ ਕਿ ਤੁਹਾਨੂੰ ਕੋਈ ਮਾਨਤਾ ਜਿਹੜੀ ਆ ਉਹ ਸਟੇਜਾਂ ਦੇ ਉੱਤੇ ਗੁਰਦੁਆਰਿਆਂ ਸਾਹਿਬਾਨਾਂ ਦੀਆਂ ਦੇ ਉੱਤੇ ਅਸੀਂ ਕਦੇ ਵੀ ਤੁਹਾਨੂੰ ਕੋਈ ਸਨਮਾਨ ਨਹੀਂ ਦੇਵਾਂਗੇ ਔਰ ਕਦੇ ਵੀ ਤੁਹਾਨੂੰ ਬੋਲਣ ਨਹੀਂ ਦੇਵਾਂਗੇ।
ਸੋ ਮੈਂ ਸਮਝਦਾ ਇਹ ਜਿਹੜੇ ਸਟੈਪ ਅਸੀਂ ਇਸੇ ਕਰਕੇ ਲਏ ਸੀਗੇ। ਸੋ ਅੱਜ ਉਹ ਪ੍ਰੂਫ ਹੋ ਚੁੱਕੀਆਂ ਗੱਲਾਂ, ਕਿਵੇਂ ਇਹਨਾਂ ਨੇ ਕਨੈਕਟੀਕਟ ਸਟੇਟ ਦੇ ਵਿੱਚ ਜਿਹੜੀ ਅਪਰੋਚ ਕੀਤੀ ਆ ਔਰ ਲਿਖ ਕੇ ਉਹ ਸਾਡੇ ਕੋਲ ਪ੍ਰੂਫ ਪਏ ਨੇ, ਤੇ ਕਿਵੇਂ ਹੁਣ ਜਿਹੜੇ ਆ ਉਹ ਦੀਪ ਗੁਪਤਾ ਨਾਂ ਦਾ ਇਨਸਾਨ ਜਿਹੜਾ ਪੈਂਸਿਲਵੇਨੀਆ ਸਟੇਟ ਦੇ ਬਿੱਲ ਦੇ ਬਾਰੇ ਕਿਵੇਂ ਤਰਲੋ ਮੱਛੀ ਹੋਵੇ ਫਿਰਦੇ ਕਿ ਇਹਨੂੰ ਸਟਾਪ ਕਰਾਈਏ। ਜਿਹੜੇ ਬਿੱਲ ਪਾਸ ਹੋ ਚੁੱਕੇ ਉਹ ਕਦੇ ਵਾਪਸ ਨਹੀਂ ਹੁੰਦੇ। ਸੋ ਇਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈਗਾ ਸ਼ਾਇਦ। ਸੋ ਮੈਂ ਸਮਝਦਾ ਇਹ ਇੱਕ ਮਹਿਮ ਜਿਹੜੀ ਅੱਜ ਚਾਹੇ ਉਹ ਪੈਂਸਿਲਵੇਨੀਆ ਸਟੇਟ ਦੀ ਹੋਵੇ, ਚਾਹੇ ਕਨੈਕਟੀਕਟ ਸਟੇਟ ਦੀ ਹੋਵੇ, ਚਾਹੇ ਉਹ ਮੈਸਾਚੂਸਟਸ ਗੱਲ ਹੋਵੇ ਸਟੇਟ ਦੀ, ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਸਟੇਟਾਂ ਦੇ ਵਿੱਚ ਇਹ ਬਿੱਲ ਜਿਹੜੇ ਆ ਅਸੀਂ ਪੂਰੀ ਜਿਹੜੀ ਉਹਨੂੰ ਜਿੰਨੇ ਸਾਰੇ ਬਿੱਲ ਆ ਉਹਨੂੰ ਅਸੀਂ ਇੱਕ ਸਾਈਡ ਤੇ ਪਾ ਰਹੇ ਆ ਔਰ ਸਾਰੀਆਂ ਸਟੇਟਾਂ ਦੇ ਵਿੱਚ ਜਿੱਥੇ ਸਿੱਖ ਵਸੋਂ ਜ਼ਿਆਦਾ ਆ ਉਹਨਾਂ ਤੱਕ ਇਹ ਗੱਲ ਲਿਜਾ ਰਹੇ ਆ ਕਿ ਭਰਾਵੋ ਤੁਸੀਂ ਵੀ ਆਪਣੀ ਸਟੇਟ ਦੇ ਵਿੱਚ ਅਪਰੋਚ ਕਰੋ। ਇਹ ਭਾਰਤੀ ਸਿਸਟਮ ਦੀ ਜਿਹੜੀ ਵਖਲਾਹਟ ਆ ਉਹਨਾਂ ਨੂੰ ਇਹ ਲੱਗਦਾ ਪਿਆ ਜਿਵੇਂ ਉਹ ਇੱਕ ਬਲੈਕ ਆਊਟ ਕਰਕੇ ਮੀਡੀਆ ਨੂੰ ਵੀ ਔਰ ਇੰਟਰਨੈਟ ਸਰਵਿਸਾਂ ਬੰਦ ਕਰਕੇ ਕਿਵੇਂ ਉਹਨਾਂ ਨੇ ਯੋਜਨਾਬੱਧ ਤਰੀਕੇ ਦੇ ਨਾਲ, ਚਾਹੇ ਉਹ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਹੋਵੇ ਗੱਲ, ਚਾਹੇ ਸਾਡੇ ਨੌਜਵਾਨਾਂ ਦੇ ਨਾਲ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਹੋਵੇ, ਇਹ ਸਿਸਟਮ ਅੱਜ ਜਿਹੜਾ 21 ਸੈਂਚੁਰੀ ਦੇ ਵਿੱਚ ਅਸੀਂ ਬੈਠੇ ਆ ਉਹ ਦਿਨ ਉਹ ਬਹੁਤ ਦੂਰ ਚਲੇ ਗਿਆ। ਮੈਂ ਸਮਝਦਾ ਵੀ ਅੱਜ ਇਸ ਗੱਲ ਦੇ ਵਿੱਚ ਅੱਜ ਦੁਨੀਆ ਦੀਆਂ ਪਾਵਰਫੁਲ ਕੰਟਰੀਆਂ ਇਸ ਗੱਲ ਦੇ ਉੱਤੇ ਨਿਗਾਹ ਰੱਖਦੀਆਂ ਕਿੱਥੇ ਜਿਹੜੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਆ, ਕਿੱਥੇ ਕਿਹਨਾਂ ਨੂੰ ਤੰਗ ਕੀਤਾ ਜਾ ਰਿਹਾ। ਅੱਜ ਇਹਨਾਂ ਕੰਟਰੀਆਂ ਦੇ ਵਿੱਚ ਅਸੀਂ ਸਾਡੇ ਜਿਹੜੇ ਸਿੱਖ ਨੌਜਵਾਨ ਆ, ਸਾਡੇ ਪੜ੍ਹੇ ਲਿਖੇ ਜਿਹੜੇ ਗੁਰਸਿੱਖ ਵੀਰ ਹਨ, ਉਹ ਆਪਣੀ ਅਪਰੋਚ ਇਸ ਸਿਸਟਮ ਦੇ ਨਾਲ ਜਿਹੜੀ ਆ ਅਮਰੀਕਨ ਸਿਸਟਮ ਦੇ ਨਾਲ ਔਰ ਵਰਲਡ ਦੀਆਂ ਪੂਰੀਆਂ ਵੱਡੀਆਂ ਕੰਟਰੀਆਂ ਦੇ ਵਿੱਚ ਉਹ ਆਪਣੇ ਕੇਸ ਨੂੰ ਬਿਲਡ ਕਰ ਰਹੇ ਆ ਕਿ ਕਿਵੇਂ ਸਾਡਾ ਯੋਜਨਾਬੱਧ ਤਰੀਕੇ ਦੇ ਨਾਲ ਇਹ ਸਿਸਟਮ ਸਾਰਾ ਕੀਤਾ ਭਾਰਤੀ ਸਟੇਟ ਨੇ, ਔਰ ਕਿਵੇਂ ਸਾਡਾ ਪੰਜਾਬ ਜਿਹੜਾ ਵੰਡ ਜਿਹੜੀ ਪੰਜਾਬ ਦੀ ਹੋਈ ਸੀ, ਪੰਜਾਬ ਦੇ ਸੀਨੇ ਤੇ ਜਿਹੜੀਆਂ ਲਕੀਰਾਂ ਖਿੱਚੀਆਂ ਗਈਆਂ, ਇਹ ਨਾ ਕਿ ਭਾਰਤ ਦੀ ਵੰਡ ਹੋਈ ਸੀ, ਔਰ ਕਿਵੇਂ ਉਸ ਪੰਜਾਬ ਸਟੇਟ ਦੇ ਉੱਤੇ ਸਾਡੇ ਕੰਟਰੀ ਦੇ ਉੱਤੇ ਭਾਰਤੀ ਸਟੇਟ ਨੇ ਕਿਵੇਂ ਕਬਜ਼ਾ ਕੀਤਾ ਹੋਇਆ। ਉਹ ਸਾਰਾ ਕੇਸ ਜਿਹੜਾ ਅਸੀਂ ਵਿਦਨ ਐਵੀਡੈਂਸ ਜਦੋਂ ਸਿਸਟਮ ਦੇ ਵਿੱਚ ਰੱਖਦੇ ਆ ਤੇ ਸਾਨੂੰ ਨੈਚੁਰਲੀ ਆ ਤੁਸੀਂ ਪੀਸਫੁਲੀ ਆਪਣੀ ਕੰਪੇਨ ਨੂੰ ਚਲਾ ਰਹੇ ਹੋ ਔਰ ਉਸ ਪੀਸਫੁਲੀ ਚਲਾਈ ਹੋਈ ਕੰਪੇਨ ਤੋਂ ਵੀ ਕਿੰਨੀ ਵਖਲਾਟ ਹੈਗੀ ਆ ਭਾਰਤੀ ਸਿਸਟਮ ਨੂੰ। ਸਾਡੀ ਚਾਹੇ ਉਹ ਰੈਫਰੈਂਡਮ ਦੀ ਗੱਲ ਹੋਵੇ, ਚਾਹੇ ਈਵਨ ਤੁਸੀਂ ਪੀਸਫੁਲੀ ਤਰੀਕੇ ਦੇ ਨਾਲ ਅੱਜ ਰੈਕੋਗਨਾਈਜ਼ ਕਰਾ ਰਹੇ ਆ ਸਿੱਖ ਜੈਨੋਸਾਈਡ ਨੂੰ, ਉਸ ਚੀਜ਼ ਦੀ ਵੀ ਬਖਲਾਹਟ ਜਿਹੜਾ ਆ ਉਹਨਾਂ ਦੇ ਇੱਕ ਮਤਲਬ ਕਾਲਾ ਧੱਬਾ ਜਿਹੜਾ ਉਹਨਾਂ ਦੇ ਡੈਮੋਕ੍ਰੇਸੀ ਤੇ ਅੱਜ ਜਿਹੜਾ ਆ ਉਹ ਵਿਦਨ ਐਵੀਡੈਂਸ ਪ੍ਰੂਫ ਇਹਨਾਂ ਬਿੱਲਾਂ ਦੇ ਜਰੀਏ ਲੱਗ ਰਿਹਾ ਕਿ ਤੁਸੀਂ ਮਿਨੋਰਟੀ ਨੂੰ ਤੰਗ ਪਰੇਸ਼ਾਨ ਕਰਦੇ ਹੋ, ਤੁਸੀਂ ਇਹਨਾਂ ਦੇ ਬੱਚਿਆਂ ਦੇ ਨਾਲ ਧੀਆਂ ਦੇ ਨਾਲ ਰੇਪ ਕੀਤੇ ਆ, ਇਹਨਾਂ ਦੇ ਘਰ ਫੂਕ ਸੁੱਟੇ ਆ, ਇਹਨਾਂ ਦੇ ਨੌਜਵਾਨਾਂ ਦੇ ਨਾਲ ਤੁਸੀਂ ਖੂਨੀ ਹੋਲੀ ਖੇਡੀ ਆ। ਔਰ ਅੱਜ ਉਹ ਕਾਤਲ ਜਿਹੜੇ ਆ, ਚਾਹੇ ਉਹ ਬਾਦਲ ਦਾ ਰਾਜ ਹੋਵੇ, ਉਹਦੇ ਰਾਜ ਦੇ ਵਿੱਚ KPS ਗਿੱਲ ਵਰਗੇ ਜਾਂ ਸਮੇਤ ਸੈਣੀ ਵਰਗੇ, ਅਜ਼ਹਾਰ ਆਲਮ ਵਰਗੇ ਕਿੰਨੇ ਹੀ ਉਹ ਜ਼ਾਲਮ ਅਫੀਸਰ ਜਿਹੜੇ ਆ ਉਹ ਉਹਨਾਂ ਨੂੰ ਜਿਹੜੀਆਂ ਤਰੱਕੀਆਂ ਬਖਸ਼ੀਆਂ, ਚਾਹੇ ਉਹ ਕੈਪਟਨ ਦਾ ਰਾਜ ਹੋਵੇ। ਸੋ ਅੱਜ ਵੀ DGP ਅਰੋੜਾ ਵਰਗੇ ਜਿਹੜੇ ਆ ਉਹ ਉਸ ਸਿਸਟਮ ਦਾ ਜਿਹੜਾ ਆ ਉਹ ਆਨੰਦ ਮਾਣ ਰਹੇ ਆ ਕਿਉਂਕਿ ਉਹਨਾਂ ਨੂੰ ਪ੍ਰੋਟੈਕਟ ਕਰਦੇ ਆ ਉਹ ਲੋਕ ਜਿਹੜੇ ਆ ਉਹਨਾਂ ਨੇ ਪਲਾਨ ਕੀਤੇ ਹੋਇਆ ਕਿ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਇਸ਼ਾਰਾ ਭਾਰਤੀ ਸਿਸਟਮ ਦਾ ਆ, ਜਿਵੇਂ ਹੁਣ ਪਿਛਲੇ ਦਿਨੀ ਉਸ ਸਟੇਟ ਦਾ ਜਿਹੜਾ ਮੁਖੀ ਆ ਆਰਮੀ ਦਾ, ਉਹਦੀ ਜਿਹੜੀ ਸਟੇਟਮੈਂਟ ਆਉਣੀ ਕਿ ਕਿਵੇਂ ਉਹ ਰੈਫਰੈਂਡਮ ਦੀ ਗੱਲ ਦੇ ਉੱਤੇ ਜਾਂ ਜਿਹੜੀ ਭਾਰਤੀ ਜਿਹੜੇ ਸਿਸਟਮ ਵੱਲੋਂ ਸਿੱਖਾਂ ਵੱਲੋਂ ਜਿਹੜੀ ਚਲਾਈ ਜਾ ਰਹੀ ਕੰਪੇਨ ਆ ਆਪਣੀ ਆਜ਼ਾਦੀ ਦੀ ਗੱਲ ਨੂੰ ਦਬਾਉਣ ਵਾਸਤੇ, ਉਹ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ ਕਿ ਉਹ ਅਗੇਨ ਜਿਹੜੀ ਸਿੱਖਾਂ ਦੀ ਯੋਜਨਾਬੱਧ ਤਰੀਕੇ ਦੇ ਨਾਲ ਜੈਨੋਸਾਈਡ ਕਰਨ। ਸੋ ਉਸ ਚੀਜ਼ ਨੂੰ ਅਸੀਂ ਰੋਕਣ ਦੇ ਵਾਸਤੇ ਔਰ ਉਹਨਾਂ ਦਾ ਡੈਮੋਕ੍ਰੇਸੀ ਦਾ ਮਖੌਟਾ ਜਿਹੜਾ ਨੰਗਾ ਕਰਨ ਵਾਸਤੇ ਅਸੀਂ ਇਸ ਸਿਸਟਮ ਦੇ ਵਿੱਚ ਆਪਣਾ ਕੇਸ ਬਿਲਡ ਕਰ ਰਹੇ ਹਾਂ। ਜੀ MS ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਜਿਹੜਾ ਕਨੈਟੀਕਟ ਦੇ ਵਿੱਚ ਇੰਡੀਅਨ ਕੌਂਸੂਲੇਟ ਵੱਲੋਂ ਇਹ ਲਿਖਤੀ ਪੱਤਰ ਉਹਨਾਂ ਦੀ ਸੈਨੇਟਰ ਨੂੰ ਕਨੈਟੀਕਟ ਦੀ ਨੂੰ ਭੇਜਿਆ ਗਿਆ ਸੀ, ਉਹਦੇ ਵਿੱਚ ਜਿਹੜੇ ਉੱਥੋਂ ਕਨੈਟੀਕਟ ਤੋਂ ਸੁਰਨਜੀਤ ਸਿੰਘ ਖਾਲਸਾ ਇਸ ਮੁਹਿੰਮ ਨੂੰ ਅੱਗੇ ਤੋਰ ਰਹੇ ਆ, ਉਹਨਾਂ ਨੇ ਜਿਹੜਾ ਕੇਸ ਹੈਗਾ ਉਹ ਵੀ ਫਾਈਲ ਕੀਤਾ ਨਿਊਯਾਰਕ ਦੀ ਅਦਾਲਤ ਦੇ ਵਿੱਚ ਇੰਡੀਅਨ ਕੌਂਸੂਲੇਟ ਦੇ ਖਿਲਾਫ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਉਹਦੇ ਤੇ ਕੋਈ ਜਿਹੜੀ ਕਾਰਵਾਈ ਹੈਗੀ ਆ ਉਹ ਵੀ ਕੀਤੀ ਜਾਵੇ। ਸੋ ਤਾਂ ਸਮਾਂ ਦੱਸੇਗਾ ਕਿ ਕੀ ਹੁੰਦਾ। ਪਰ ਜਿੱਥੇ ਅਸੀਂ ਇਹ ਸਾਰੇ ਮੁਹਿੰਮ ਦੀ ਗੱਲ ਕਰ ਰਹੇ ਹਾਂ ਉੱਥੇ ਜਿਹੜੀਆਂ ਦਲੀਲਾਂ
ਇੰਡੀਅਨ ਸਾਈਡ ਵੱਲੋਂ ਦਿੱਤੀਆਂ ਜਾਂਦੀਆਂ ਨੇ, ਉਹ ਭਾਵੇਂ ਇੰਡੀਅਨ ਮੀਡੀਆ ਹੋਵੇ ਜਾਂ ਇੰਡੀਅਨ ਕੌਂਸੂਲੇਟ ਹੋਣ ਜਾਂ ਉੱਥੇ ਜਿਹੜੀਆਂ ਜਾਂ ਜਿਵੇਂ ਤੁਸੀਂ ਦੀਪ ਗੁਪਤਾ ਦੀ ਗੱਲ ਕੀਤੀ ਹੈ, ਇੱਦਾਂ ਦੇ ਜਿਹੜੇ ਬੰਦੇ ਹੈਗੇ ਆ, ਜਿਹੜੀਆਂ ਫਾਊਂਡੇਸ਼ਨਸ ਬਣੀਆਂ ਹੋਈਆਂ ਨੇ, ਉਹਨਾਂ ਵੱਲੋਂ ਕੁਝ ਦਲੀਲਾਂ ਦਿੱਤੀਆਂ ਜਾਂਦੀਆਂ ਨੇ। ਇੱਕ ਤਾਂ ਇਹ ਕਿ ਜੀ ਜਿਹੜੇ ਇਹ ਨੰਬਰਸ ਹੈਗੇ ਆ ਕਿ ਕਤਲੇਆਮ ਦੀ ਗੱਲ ਹੁੰਦੀ ਹੈ, ਉਹ ਬਹੁਤ ਵਧਾ ਚੜਾ ਕੇ ਪੇਸ਼ ਕੀਤੇ ਜਾਂਦੇ ਨੇ ਸਿੱਖਾਂ ਵੱਲੋਂ, ਇਹ ਨੰਬਰ ਇੰਨਾ ਜ਼ਿਆਦਾ ਨਹੀਂ ਹੈਗਾ। ਦੂਜੀ, ਇਹਨੂੰ ਸਿੱਖਾਂ ਤੇ ਹਿੰਦੂਆਂ ਦੇ ਵਿਚਾਲੇ ਜਿਹੜੀ ਆਪਸੀ ਟਸਲ ਹੈਗੀ ਹੈ, ਉਹਦੀ ਗੱਲ ਕੀਤੀ ਜਾਂਦੀ ਹੈ ਕਿ ਜੀ ਇਹ ਇੱਕ ਰਿਐਕਸ਼ਨ ਸੀਗਾ ਇੰਦਰਾ ਗਾਂਧੀ ਦਾ, ਜਦੋਂ ਕਤਲ ਕੀਤਾ ਗਿਆ, ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਗਿਆ, ਉਹਦੇ ਰਿਐਕਸ਼ਨ ਵਜੋਂ ਇੱਕ ਗੁੱਸਾ ਸੀਗਾ ਹਿੰਦੂ ਕਮਿਊਨਿਟੀ ਦੇ ਵਿੱਚ ਜਿਹੜਾ ਸਿੱਖਾਂ ਦੇ ਉੱਪਰ ਡਿਹਾ। ਤੇ ਇਦਾਂ ਦੇ ਜਿਹੜੀਆਂ ਉਦਾਹਰਨਾਂ ਦੇਖ ਕੇ ਜਾਂ ਇਦਾਂ ਦੀਆਂ ਜਿਹੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਜਾਂ ਕਿਵੇਂ ਦੇਖਦੇ ਹੋ? ਇਹ ਦੇਖੋ, ਇਹ ਬੜੀਆਂ ਤੱਥਾਂ ਦੇ ਦੂਰ ਦੀਆਂ ਗੱਲਾਂ ਆ। ਤੁਸੀਂ ਜਦੋਂ ਜਿਹੜਾ ਇਹਨਾਂ ਦਾ ਗਾਂਧੀ ਆ, ਉਹਦੀ ਹੱਤਿਆ ਜਿਹੜੀ ਆ ਉਹ ਨੱਥੂ ਰਾਮ ਗੋਡਸੇ ਵੱਲੋਂ ਕੀਤੀ ਗਈ ਆ, ਉਸ ਵੇਲੇ ਕਿਉਂ ਨਹੀਂ ਉਸ ਭਾਰਤ ਦੇ ਵਿੱਚ ਜਿਹੜੀ ਆ ਉਹ ਕਤਲ ਉਗਾਰਤ ਹੋਈ ਹਿੰਦੂਆਂ ਦੀ ਜਾਂ ਹੋਰ ਕਿਸੇ ਕਮਿਊਨਿਟੀ ਦੀ? ਉਹਨਾਂ ਨੇ, ਕਿਉਂਕਿ ਉਸ ਵੇਲੇ ਜਿਹੜਾ ਕਤਲ ਇੰਦਰਾ ਗਾਂਧੀ ਦਾ ਕਰਨਾ, ਉਹਨੂੰ ਸਜ਼ਾ ਜਾਬਤਾ ਜਿਹੜੀ ਆ ਉਹ ਹੋਈ ਆ, ਕਿਉਂਕਿ ਉਹਨੇ ਅਟੈਕ ਕੀਤਾ ਸੀ ਦਰਬਾਰ ਸਾਹਿਬ ਤੇ। ਇੱਕ ਉਹਨੂੰ ਉਸ ਕੀਤੇ ਕਰਮਾਂ ਦੀ ਉਹਦੀ ਸਜ਼ਾ ਜਿਹੜਾ ਉਹਦਾ ਦਿੱਤੀ ਆ। ਸੋ ਇਸ ਚੀਜ਼ ਦੇ ਨਾਲ ਕਿ ਜੇ ਆਪਾਂ ਉਹਦੇ ਨਾਲ ਕੰਪੈਰੀਜ਼ਨ ਇਸ ਚੀਜ਼ ਨੂੰ ਦੇਖਦੇ ਆ ਕਿ ਸਿੱਖਾਂ ਦੇ ਜਿਹੜੇ ਸਿੰਘਾਂ ਨੇ ਸੇਵਾ ਕੀਤੀ ਆ, ਸੋ ਉਹਨਾਂ ਦੀ ਗੱਲ ਨੂੰ ਇਸ ਚੀਜ਼ ਦੇ ਨਾਲ ਕੰਪੈਰੀਜ਼ਨ ਕਰਨਾ ਕਿ ਬਾਕੀ ਜਿਹੜੇ ਸਿੱਖ ਆ ਭਾਰਤ ਦੇ ਅਲੱਗ-ਅਲੱਗ ਸਟੇਟਾਂ ਵਿੱਚ ਰਹਿੰਦੇ, ਉਹਨਾਂ ਦੇ ਬੱਚਿਆਂ ਨੂੰ ਮਾਰ ਦਿਓ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਘਰ-ਬਾਰ ਤਬਾਹ ਕਰ ਦਿਓ, ਬਿਜ਼ਨਸ ਫੂਕ ਦਿਓ, ਸੋ ਇਹ ਗੱਲ, ਇਹ ਉਹਨਾਂ ਦੀਆਂ ਦਲੀਲਾਂ ਸਹੀ ਨਹੀਂ ਹੈਗੀਆਂ। ਦੂਜੀਆਂ ਜਿਹੜੀਆਂ ਮੈਂ ਸਮਝਦਾ ਕਿ ਜੇ ਇਹ ਦਲੀਲ ਉਹਨਾਂ ਦੀ ਸਹੀ ਆ, ਤੇ ਫਿਰ ਉਦੋਂ ਜਦੋਂ ਗਾਂਧੀ ਦੀ ਹੱਤਿਆ ਹੋਈ ਆ ਨੱਥੂ ਰਾਮ ਗੋਡਸੇ ਵੱਲੋਂ, ਤੇ ਉਸ ਵੇਲੇ ਕਿਉਂ ਨਹੀਂ ਭਾਰਤ ਵਿੱਚ ਇਹ ਖੂਨੀ ਹੋਲੀ ਖੇਡੀ ਗਈ? ਸੋ ਇਹ ਉਸ ਵੇਲੇ ਵੀ ਹੋਣਾ ਚਾਹੀਦਾ ਸੀ। ਨਹੀਂ, ਇਹ ਚੀਜ਼ਾਂ ਉਸ ਸਿਸਟਮ ਨੇ ਜਦੋਂ ਵੀ ਮਿਨੋਰਟੀ ਦੀ, ਚਾਹੇ ਮੁਸਲਮਾਨਾਂ ਦੀ, ਮੋਦੀ ਦੇ ਰਾਜ ਦੇ ਵਿੱਚ ਕਤਲੋਗਾਰਤ ਗੁਜਰਾਤ ਦੇ ਵਿੱਚ ਹੋਈ ਆ, ਚਾਹੇ ਸਿੱਖਾਂ ਦੀ ਹੋਈ ਆ। ਸੋ ਜਦੋਂ ਇੰਦਰਾ ਗਾਂਧੀ ਦਾ ਕਤਲ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਜਿਹੜਾ ਖੁਦ ਰਾਜੀਵ ਗਾਂਧੀ ਔਰ ਉਹਨਾਂ ਦੇ ਕਾਂਗਰਸ ਜਿਹੜੇ ਲੀਡਰ ਸਨ, ਚਾਹੇ ਜਿਹਦੇ ਵਿੱਚ ਅਮਿਤਾਭ ਬੱਚਨ ਔਰ ਸੱਜਣ ਕੁਮਾਰ ਵਰਗੇ, ਟਾਈਟਲਰ ਵਰਗੇ ਕਿੰਨੇ ਹੀ ਇਨਸਾਨ ਜਿਹੜੇ ਉਸ ਵਿੱਚ ਭਾਗੀਦਾਰ ਆ, ਔਰ ਪ੍ਰੂਫ ਆ, ਸਿੱਖਾਂ ਕੋਲ ਐਵੀਡੈਂਸ ਆ। ਸੋ ਉਹਨਾਂ ਲੋਕਾਂ ਨੂੰ ਉਸ ਸਿਸਟਮ ਨੇ ਤਰੱਕੀਆਂ ਬਖਸ਼ੀਆਂ। ਸੋ ਜਿਵੇਂ ਅੱਜ ਨਰਿੰਦਰ ਮੋਦੀ ਵੀ ਉਸ ਸਟੇਟ ਦਾ ਜਿਹੜਾ ਉਹ ਮੁਖੀ ਆ ਬਣਿਆ। ਸੋ ਇਹ ਚੀਜ਼ਾਂ ਉਹਨਾਂ ਨੇ ਕਦੇ ਇਨਸਾਫ ਨਹੀਂ ਦਿੱਤਾ। ਈਵਨ ਉਹਨਾਂ ਲੋਕਾਂ ਨੂੰ ਤਰੱਕੀਆਂ ਦਿੱਤੀਆਂ ਜਿਨ੍ਹਾਂ ਨੇ ਮਿਨੋਰਟੀ ਦਾ, ਮੁਸਲਮਾਨਾਂ ਦਾ, ਸਿੱਖਾਂ ਦਾ, ਕ੍ਰਿਸਚਨਾਂ ਦਾ ਕਤਲ ਉਗਾਦਰ ਕੀਤੀ ਆ, ਸਿੱਖ ਜੈਨੋਸਾਈਡ ਜਿਵੇਂ ਕੀਤੀ ਆ ਦਿੱਲੀ ਦੇ ਵਿੱਚ। ਸੋ ਉਹਨਾਂ ਨੂੰ ਤਰੱਕੀਆਂ ਬਖਸ਼ੀਆਂ। ਸੋ ਉਹਨਾਂ ਦੀਆਂ ਜਿਹੜੀਆਂ ਇਹ ਦਲੀਲਾਂ ਬਿਲਕੁਲ ਝੂਠੀਆਂ, ਔਰ ਇਹ ਸਾਡੇ ਗੁਰੂ ਸਾਹਿਬਾਨ ਤੋਂ, ਮੈਂ ਕਹਿੰਦਾ ਆ ਬਾਬੇ ਨਾਨਕ ਦੀ ਜਦੋਂ ਨਿਰਮਲ ਪੰਥ ਇਹ ਚਲਾਇਆ ਗਿਆ, ਉਸ ਵੇਲੇ ਵੀ ਜਿਹੜਾ ਉਸ ਵੇਲੇ ਤੋਂ ਕੌਮ ਦੇ ਦੋਖੀ ਬਣ ਕੇ 47 ਤੋਂ ਬਾਅਦ ਕਿਵੇਂ ਵੱਲਭ ਭਾਈ ਪਟੇਲ ਆ ਜਿਹੜਾ ਇਹ ਗੱਲਾਂ ਕਹਿਣੀਆਂ ਕਿ ਸਿੱਖ ਜਰਹਿਮ ਪਿਛਾ ਕੌਮ ਆ। ਸੋ ਇਹ ਚੀਜ਼ਾਂ ਕਿਤੇ ਲੁਕੀਆਂ ਛੁਪੀਆਂ ਨਹੀਂ। ਸਿੱਖਾਂ ਦੇ ਉਸ ਕੰਟਰੀ ਤੇ ਕਬਜ਼ਾ ਧੱਕੇ ਦੇ ਨਾਲ ਜਿਹੜਾ ਅੱਜ ਪੰਜਾਬ ਦੇ ਉੱਤੇ ਕੀਤਾ ਹੋਇਆ, ਉਹਦੀ ਆਜ਼ਾਦੀ ਦੇ ਨਾਲ ਇਹ ਹੱਲ ਹੋਣੇ ਆ। ਸੋ ਇਹ ਇੱਕ ਸਟੈਪ ਹੈਗੇ ਛੋਟੇ ਛੋਟੇ, ਚਾਹੇ ਉਹ ਦੀਪ ਗੁਪਤਾ ਦੀ ਗੱਲ ਹੋਵੇ, ਚਾਹੇ ਸੰਜੀਵ ਚੱਕਰਵਰਤੀ ਦੀ ਗੱਲ ਹੋਵੇ, ਇਹ ਜਿਹੜੇ ਸਮੇਂ-ਸਮੇਂ ਤੇ ਉੱਠਦੇ ਰਹਿਣੇ ਆ, ਇਹ ਸਮੇਂ-ਸਮੇਂ ਤੇ ਉੱਠਦੇ ਰਹਿਣੇ ਆ। ਔਰ ਇਹਨਾਂ ਦੀ ਬਖਲਾਟ ਇਸੇ ਕਾਰਨ ਕਰਕੇ ਆ ਕਿਉਂਕਿ ਇਹਨਾਂ ਨੂੰ ਸਿਸਟਮ ਵੱਲੋਂ ਪੇ ਹੁੰਦਾ ਆ। ਸੋ ਇਹਨਾਂ ਦੀ ਇਹ ਜੌਬ ਆ ਕਿ ਤੁਸੀਂ ਕੋਈ ਵੀ ਐਸਾ ਕੰਮ ਨਾ ਹੋਣ ਦਿਓ, ਸਿੱਖਾਂ ਨੂੰ ਦਬਾ ਕੇ ਰੱਖੋ। ਕੱਲ ਦੀ ਅਸੀਂ ਨਿਊਜ਼ ਦੇਖਦੇ ਹਾਂ ਰੀਸੈਂਟਲੀ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਸਿੱਖ ਪਰਿਵਾਰ ਸੀ, ਉਹਨਾਂ ਨੇ ਸਿਰਫ ਉਹਨਾਂ ਲੋਕਾਂ ਨੂੰ ਜਿਹੜੇ ਹਿੰਦੂਆਂ ਦੇ ਹੁਣ ਪਲੈਨਿੰਗ ਦੇ ਨਾਲ, ਯੋਜਨਾਬੱਧ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਆ ਉਹ ਉਧਰ ਨੂੰ ਰੁੱਖ ਕੀਤਾ ਹੋਇਆ ਕਿ ਪੰਜਾਬ ਨੂੰ ਕਿਵੇਂ ਪੂਰਾ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਇੱਕ ਅਗੇਨ ਜਿਹੜੀ ਜੈਨੋਸਾਈਡ ਕਿਵੇਂ ਕੀਤੀ ਜਾਣੀ ਆ। ਉਹ ਸਿੱਖ ਪਰਿਵਾਰ ਨੇ ਇੱਕ ਬੇਨਤੀ ਕੀਤੀ ਕੁਛ ਉਹਨਾਂ ਲੋਕਾਂ ਨੂੰ ਕਿ ਤੁਸੀਂ ਇਹ ਜਿਹੜਾ ਸਾਊਂਡ ਮਿਊਜ਼ਿਕ ਲਾਇਆ ਹੋਇਆ ਇਹਦੀ ਆਵਾਜ਼ ਧੀਮੀ ਕਰ ਲਓ, ਥੋੜੀ ਘੱਟ ਕਰ ਲਓ। ਇਸੇ ਗੱਲ ਦੇ ਕਾਰਨ ਕਰਕੇ ਉਸ ਪਰਿਵਾਰ ਦੇ ਬੱਚੇ ਬੱਚੀਆਂ ਸਾਰਿਆਂ ਨੂੰ ਉਹਨੂੰ ਘਰ ਨੂੰ ਕਿਵੇਂ ਤਬਾਹੀ ਮਚਾਈ ਆਣ ਕੇ 100 ਤੋਂ ਵੱਧ ਜਿਹੜੇ ਹਿੰਦੂ ਤਵੀ ਗੁੰਡਿਆਂ ਨੇ। ਸੋ ਉਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਸ਼ਾਰਾ ਸਿੱਖ ਕੌਮ ਨੂੰ ਫੇਰ ਮੈਂ ਅੱਜ ਬੇਨਤੀ ਵੀ ਕਰਦਾ ਆ TV 84 ਦੇ ਮਾਧਿਅਮ ਦੇ ਰਾਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਇੱਕ
ਅਗੇਨ ਜਿਹੜੀ ਆ 1984 ਦੇ ਵਿੱਚ ਜਿਵੇਂ ਸਿੱਖ ਜੈਨੋਸਾਈਡ ਹੋਈ ਆ, ਉਹ ਯੋਜਨਾ ਜਿਹੜਾ ਭਾਰਤੀ ਸਿਸਟਮ ਉਹ ਤਰੀਕੇ ਲੱਭ ਰਿਹਾ। ਉਹ ਸਿਸਟਮ ਜਿਵੇਂ ਜਿਹੜਾ ਇੰਡੀਅਨ ਸਟੇਟ ਦਾ ਜਿਹੜਾ ਸੈਨਾ ਦਾ ਮੁਖੀ ਆ ਉਹਦੇ ਬਿਆਨ ਆਉਣੇ, ਔਰ ਕਿਵੇਂ ਉਸ ਸਟੇਟ ਦੇ ਜਿਹੜੇ ਲੋਕ ਆ ਜਿਹੜੇ ਸਿਸਟਮ ਦੇ ਬੰਨੇ ਹੋਏ ਕਿ ਕਿਵੇਂ ਉਹ ਤੁਹਾਨੂੰ ਵਾਰਨਿੰਗਾਂ ਚੈਲੰਜ ਕਰਦੇ ਆ ਮੀਡੀਆ ਦੇ ਵਿੱਚ। ਸੋ ਇਹ ਦਿਨ ਦੂਰ ਨਹੀਂ ਕਿ ਤੁਹਾਨੂੰ ਉਹ ਚੈਲੰਜ ਕਰਦੇ ਪਏ ਆ, ਤੁਹਾਡਾ ਜੈਨੋਸਾਈਡ ਅਗੇਨ ਹੋਏਗਾ। ਸਾਨੂੰ ਅਵੇਅਰ ਹੋਣ ਦੀ ਲੋੜ ਆ, ਸਾਡੀ ਆਪਣੀ ਕੌਮ ਨੂੰ ਅਵੇਅਰ ਕਰਨ ਦੀ ਲੋੜ ਆ। ਇਹ ਜਿਹੜੇ ਬਿੱਲ ਆ ਇਹਨਾਂ ਦੀ ਬਖਲਾਹਟ ਜਿਹੜੀ ਆ ਭਾਰਤੀ ਸਿਸਟਮ ਦੇ ਵਿੱਚ ਕਿਵੇਂ ਉਹ ਤਿਲਮਲਾ ਉੱਠੇ ਆ। ਸੋ ਇਸ ਕਰਕੇ ਇਹ ਬਿੱਲ ਪਾਉਣੇ ਚੰਗੀ ਗੱਲ ਆ। ਸੋ ਉਹਨਾਂ ਦੀਆਂ ਜਿਹੜੀਆਂ ਉਦਾਹਰਨਾਂ ਐਗਜ਼ੈਂਪਲਾਂ ਆ ਉਹ ਕੋਈ ਕੰਮ ਨਹੀਂ ਹੈਗੀਆਂ, ਔਰ ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਉਹ ਹਮੇਸ਼ਾ ਜਿਹੜੀ ਆ ਝੂਠ ਦੇ ਸਹਾਰੇ ਤੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਆ, ਔਰ ਬਲੈਕ ਆਊਟ ਕਰਕੇ ਕਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਆ ਕਤਲੋਗਾਰਤ ਅਟੈਕ ਦਰਬਾਰ ਸਾਹਿਬ ਤੇ ਹੋਣਾ, ਔਰ ਕਿਵੇਂ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਆਪਣੇ ਪੁਰਾਣੇ ਜਿਹੜੇ ਰਿਟਾਇਰ ਜਿਹੜੇ ਉਹਨਾਂ ਦੇ ਪੁਲਿਸ ਦੇ ਮੁਖੀ ਆਣ ਕੇ ਕਹਿ ਰਿਹਾ ਵੀ ਅਸੀਂ ਨੌਜਵਾਨਾਂ ਦੇ ਸਿੰਘਾਂ ਦੀ ਜਿਹੜੀ ਸਿੱਖ ਨੌਜਵਾਨਾਂ ਦੀ ਕਿਵੇਂ ਖੂਨ ਦੀ ਹੋਲੀ ਖੇਡੀ ਆ, ਔਰ ਕੋਈ ਇਨਸਾਫ ਦੀ ਗੱਲ ਕੋਈ ਉਹਨਾਂ ਨੂੰ ਪੁੱਛੇ ਨਹੀਂ ਰਿਹਾ, ਕੋਈ ਗੱਲੇ ਨਹੀਂ। ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਜਿਹੜੀ ਆ ਉਹ ਅੱਜ ਵੀ ਜਾਰੀ ਆ ਉਸੇ ਤਰੀਕੇ ਦੇ ਨਾਲ, ਔਰ ਬਰਗਾੜੀ ਮੋਰਚਾ ਲੱਗਿਆ ਹੋਇਆ, ਪੀਸਫੁਲੀ ਲੱਗਿਆ, ਕਿੰਨੇ ਦਿਨਾਂ ਦਾ ਕੋਈ ਇਨਸਾਫ ਦੀ ਗੱਲ ਹੀ ਨਹੀਂ ਆ। ਸੋ ਮੈਂ ਸਮਝਦਾ ਇਹ ਬਿੱਲ ਪਾਸ ਹੋਣੇ, ਜਿਵੇਂ ਮੈਸਾਚੂਸਟਸ ਦੇ ਵਿੱਚ ਗੁਰਨਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਬੜਾ ਐਫਰਟ ਵਧੀਆ ਕੀਤਾ। ਉਸ ਦਿਨ ਅਸੀਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਉਹ ਜਿਹੜਾ ਬਿੱਲ ਸੀਗਾ ਉਹ ਸਾਰੇ ਨੂੰ ਐਫਰਟ ਕੀਤਾ, ਕਿਉਂਕਿ ਮੈਂਬਰ ਸਾਰੇ ਉਹ ਵਰਲਡ ਸਿੱਖ ਪਾਰਲੀਮੈਂਟ ਦੇ ਮੈਸਾਚੂਸਟਸ ਦੇ ਵਿੱਚ ਗੁਰਨਿੰਦਰ ਸਿੰਘ ਧਾਲੀਵਾਲ ਹੋਣੀ ਤੇ ਬਲਜਿੰਦਰ ਸਿੰਘ ਹੋਣੀ ਨਿਊਯਾਰਕ ਤੋਂ, ਤੇ ਅਸੀਂ ਖੁਦ ਗਏ ਸੀ। ਸੋ ਇਸੇ ਤਰ੍ਹਾਂ ਕੱਲ ਵੀ UN ਦੇ ਵਿੱਚ ਵੀ ਅਸੀਂ ਜਾ ਕੇ ਜਿਹੜਾ ਨਿਊਯਾਰਕ ਸਟੇਟ ਦਾ ਜਿਹੜਾ ਹਾਈ ਕਮਿਸ਼ਨ ਹਿਊਮਨ ਰਾਈਟ ਦਾ ਅਸੀਂ ਉਹਨਾਂ ਨੂੰ ਇੱਕ ਮੈਮੋਰੈਂਡਮ ਅਸੀਂ ਦਿੱਤਾ ਕਿ ਕਿਵੇਂ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਜਿਹੜੀ ਆ ਉਹ ਭਾਰਤ ਵਿੱਚ ਹਲੇ ਵੀ ਉਸੇ ਤਰੀਕੇ ਜਾਰੀ ਆ, ਔਰ ਕਿਵੇਂ ਉਹਨਾਂ ਨੇ ਆਪਣੇ ਅੱਤਵਾਦੀ ਜਥੇਬੰਦੀਆਂ ਜਿਨ੍ਹਾਂ ਨੂੰ ਫੰਡਿੰਗ ਜਿਹੜੀ ਆ ਸੈਂਟਰ ਸਰਕਾਰ ਦਿੰਦੀ ਆ, ਸ਼ਿਵ ਸੈਨਾ, ਬਜਰੰਗ ਦਲ, RSS, ਉਹਨਾਂ ਦੇ ਅੱਤਵਾਦੀ ਉਹ ਜਥੇਬੰਦੀਆਂ, ਔਰ ਉਸ ਸਟੇਟ ਨੇ ਕਿਵੇਂ ਉਹਨਾਂ ਲੋਕਾਂ ਨੂੰ ਫੰਡਿੰਗ ਦੇ ਨਾਲ ਇਹ ਪੂਰੀ ਖੁੱਲ੍ਹ ਦਿੱਤੀ ਹੋਈ ਆ ਕਿ ਤੁਸੀਂ ਦਲਿਤਾਂ ਦੇ ਨਾਲ, ਮੁਸਲਮਾਨਾਂ ਦੇ ਨਾਲ, ਸਿੱਖਾਂ ਦੇ ਨਾਲ ਤੁਸੀਂ ਜੋ ਕਰ ਸਕਦੇ ਹੋ ਉਹ ਕਰੋ। ਅਸੀਂ ਨਿਤ ਨਵੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਔਰ ਅਖਬਾਰਾਂ ਦੇ ਵਿੱਚ ਸੁਰਖੀਆਂ ਬਣਦੀਆਂ ਕਿਵੇਂ ਦਲਿਤਾਂ ਦੀਆਂ, ਮੁਸਲਮਾਨਾਂ ਦੀਆਂ, ਸਿੱਖਾਂ ਦੀਆਂ ਬੱਚੀਆਂ ਦੇ ਨਾਲ ਵਧੀਕੀਆਂ ਹੋ ਰਹੀਆਂ, ਔਰ ਜ਼ਿਆਦਾ ਦੂਰ ਨਾ ਜਾਈਏ ਕਸ਼ਮੀਰ ਦੇ ਵਿੱਚ ਆਸਿਫਾ ਬਾਨੋ ਦੇ ਨਾਲ ਕਿਵੇਂ ਉਸ ਸਿਸਟਮ ਦੇ ਉਸ ਅੱਤਵਾਦੀ ਜਥੇਬੰਦੀਆਂ ਦੇ ਲੋਕਾਂ ਨੇ 6 ਦਿਨਾਂ ਤੱਕ 8 ਤੋਂ ਵੱਧ ਲੋਕਾਂ ਨੇ ਜਿਹੜਾ ਉਹਦੇ ਨਾਲ ਰੇਪ ਕੀਤਾ ਮੰਦਿਰ ਦੇ ਵਿੱਚ ਰੱਖ ਕੇ। ਸੋ ਇਹ ਬਿੱਲ ਪਾਸ ਹੋਣੇ ਬਹੁਤ ਮੈਂ ਸਮਝਦਾ ਇਹ ਉਹਨਾਂ ਵੀਰਾਂ ਦੀ ਬੜੀ ਸ਼ਲਾਘਾ ਆ। ਪੈਂਸਲਵੇਨੀਆ ਦੇ ਵਿੱਚ ਵੀਰ ਜੁਗਰਾਜ ਸਿੰਘ ਹੋਣੀ ਔਰ ਹਰਜਿੰਦਰ ਸਿੰਘ ਪੈਨ ਹਿੱਲ ਵਾਲੇ ਵੀਰ, ਆਪਣੇ ਕੇਵਲ ਸਿੰਘ ਹੋਣੀ ਫਿਲਾਡੈਲਫੀਆ ਤੋਂ, ਔਰ ਨਰਿੰਦਰ ਸਿੰਘ ਜੀ, ਉਹਨਾਂ ਦੇ ਮੈਂ ਨਾਮ ਮੈਂਸ਼ਨ ਕਰਨਾ ਚਾਹੂੰਗਾ। ਇਹ ਵੀਰਾਂ ਨੇ ਬੜਾ ਐਫਰਟ, ਬੜੀ ਮਜ਼ਬੂਤੀ ਦੇ ਨਾਲ ਇਹ ਬਿੱਲ ਪੇਸ਼ ਕਰਨੇ, ਆਪਣਾ ਵਰਕਆਊਟ ਕਰਨਾ, ਉਹਨਾਂ ਆਪਣਾ ਕੇਸ ਬਿਲਡ ਕਰਨਾ ਐਵੀਡੈਂਸ ਦੇ ਨਾਲ। ਇਹ ਕੋਈ ਛੋਟਾ ਮੋਟਾ ਕੰਮ ਨਹੀਂ ਆ, ਔਰ ਇਹ ਬਖਲਾਹਟ ਅੱਜ ਨੈਚੁਰਲੀ ਆਪਾਂ ਦੇਖਦੇ ਹਾਂ ਭਾਰਤੀ ਸਿਸਟਮ ਦੀ, ਚਾਹੇ ਉਹ ਮੀਡੀਆ ਦੇ ਵਿੱਚ ਆ ਰਹੇ ਆ, ਚਾਹੇ ਉਹਨਾਂ ਦੇ ਸ਼ਰੇਆਮ ਜਿਹੜੇ ਆ ਉਹ ਸੰਜੀਵ ਗੁਪਤਾ ਹੋਵੇ ਜਾਂ ਦੀਪ ਗੁਪਤਾ ਹੋਵੇ ਜਾਂ ਸੰਜੀਵ ਚੱਕਰਵਰਤੀ ਹੋਵੇ ਕੌਂਸਲੇਟ। ਸੋ ਇਹਨਾਂ ਦੇ ਕੇਸਾਂ ਦਾ ਸਾਹਮਣਾ ਕਰਨਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਅਸੀਂ ਇਹ ਵੀ ਪਲਾਨ ਕਰ ਰਹੇ ਹਾਂ ਜਿਹੜਾ ਦੀਪ ਗੁਪਤਾ ਪੈਂਸਲਵੇਨੀਆ ਦਾ, ਉਹਨੂੰ ਵੀ ਇਸ ਕੇਸ ਦਾ ਜਿਹੜਾ ਉਹ ਸਾਹਮਣਾ ਕਰਨਾ ਪਏਗਾ, ਉਹਦੀ ਵੀ ਤਿਆਰੀ ਹੋ ਰਹੀ ਹੈ। ਜੀ ਹਿੰਮਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਸਾਰੇ ਇਸ਼ੂ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਮੈਂ ਦਰਸ਼ਕਾਂ ਨੂੰ ਦੁਬਾਰਾ ਫਿਰ ਇੱਕ ਛੋਟੀ ਜੀ ਇਹ ਗੱਲ ਰਿਮਾਈਂਡ ਹੀ ਕਰਾ ਦਿਆਂ ਕਿ ਜਿਹੜੀਆਂ ਸਿੱਖ ਸਫਾਂ ਦੇ ਵਿੱਚ ਭਾਵੇਂ ਉਹ ਸਿੱਖ ਆਗੂ ਪੰਜਾਬ ਦੇ ਵਿੱਚੋਂ ਹੋਣ ਜਾਂ ਬਾਹਰ ਡਾਇਸਪੋਰਾ ਦੇ ਵਿੱਚ ਬੈਠੇ ਨੇ, ਉਹਨਾਂ ਵੱਲੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਵੀ ਜਿੱਦਾਂ ਦੇ ਇਹ ਸਿਗਨਲਸ ਮਿਲ ਰਹੇ ਨੇ ਗਰਾਊਂਡ ਲੈਵਲ ਤੇ, ਜਿਵੇਂ ਸਿੱਖਾਂ ਨੂੰ, ਕੌਮ ਨੂੰ ਅੱਖਾਂ ਦਿਖਾਈਆਂ ਜਾ ਰਹੀਆਂ ਨੇ ਛੋਟੀ ਛੋਟੀ ਗੱਲ ਤੇ, ਜਿਹਦਾ ਇੱਕ ਉਦਾਹਰਨ ਹਿੰਮਤ ਸਿੰਘ ਜੀ ਹੋਰਾਂ ਨੇ ਵੀ ਦਿੱਤੀ ਹੈ। ਤੇ ਓਵਰਆਲ ਭਾਵੇਂ ਉਹ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਭਾਰਤ ਦੇ ਫੌਜੀ ਮੁਖੀ ਵੱਲੋਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਨੀ ਕਿ ਜੀ ਪੰਜਾਬ ਦੀ ਜਿਹੜੀ ਸਥਿਤੀ ਹੈਗੀ ਹੈ ਉਹ ਆਊਟ ਆਫ ਕੰਟਰੋਲ ਹੋ ਸਕਦੀ ਹੈ, ਅੱਤਵਾਦ ਮੁੜ ਸਿਰ ਚੁੱਕ ਰਿਹਾ ਹੈ। ਇੱਕ ਨਵੀਂ ਪਲੈਨਿੰਗ ਜਿਹੜੀ ਹੈਗੀ ਹੈ ਉਹ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਦੁਬਾਰਾ ਕੀਤੀ ਜਾਵੇ। ਇੱਦਾਂ ਦੇ ਜਿਹੜੇ ਖਦਸ਼ੇ ਹੈਗੇ ਨੇ ਉਹ ਸਿੱਖ ਆਗੂਆਂ ਵੱਲੋਂ ਜਿਹੜੇ ਨੇ ਉਹ ਇਸ ਵਕਤ ਉਠਾਏ ਜਾ ਰਹੇ ਆ। ਸੋ ਇਸੇ ਦੇ ਨਾਲ ਜਿਹੜੀ ਇਹ ਮੁਹਿੰਮ ਹੈਗੀ ਹੈ
1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ ਦੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਇਹ ਮੁਹਿੰਮ ਅਗਾਂਹ ਕਿਵੇਂ ਵੱਧਦੀ ਹੈ ਤੇ ਜਿਹੜਾ ਭਾਰਤ ਦਾ ਸਿਸਟਮ ਹੈਗਾ ਉਹ ਉਹਨੂੰ ਕਿਵੇਂ ਰਿਸਪੌਂਡ ਕਰਦਾ ਹੈ। ਤੇ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਅਸੀਂ ਇਜਾਜ਼ਤ ਚਾਹਾਂਗੇ। ਹਿੰਮਤ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।